ਵੱਡੀ ਈਦ ਨੇੜੇ ਆਉਂਦੇ ਹੀ ਜਾਨਵਰਾਂ ਦੀਆਂ ਮੰਡੀਆਂ ਲੱਗ ਗਈਆਂ ਨੇ, ਜਿੱਥੇ ਵੰਨ-ਸੁਵੰਨੇ ਬੱਕਰੇ, ਬੱਚੇ, ਗਾਵਾਂ ਤੇ ਊਠ ਰੌਣਕਾਂ ਲਾਈ ਖਲੋਤੇ ਨੇ। ਹਰ ਨਵੇਂ ਦਿਨ ਦੇ ਨਾਲ ਕੁਰਬਾਨੀ ਦੇ ਜਾਨਵਰਾਂ ਦਾ ਮੁੱਲ ਵੀ ਵੱਧ ਰਿਹਾ ਹੈ ਤੇ ਵਪਾਰੀਆਂ ਦੇ ਨਖਰੇ ਵੀ। ਇੰਜ ਲੱਗਦਾ ਹੈ ਜਿਵੇਂ ਇਹਨਾਂ ਅਗਲੇ ਪਿਛਲੇ ਸਾਰੇ ਹਿਸਾਬ ਪੂਰੇ ਕਰਨੇ ਨੇ, ਇਸ ਲਈ ਮੋਹ ਮੰਗਿਆ ਮੁੱਲ ਨਾ ਮਿਲੇ ਤੇ ਗਾਹਕ ਨੂੰ ਸਲਾਮ ਅਲੈਕੁਮ ਆਖ ਦਿੰਦੇ ਨੇ। ਭੁਲੇਖਾ ਦੀ ਸਰਵੇ ਟੀਮ ਦਾ ਆਖਣਾ ਹੈ ਕਿ ਪੂਰੇ ਪੰਜਾਬ ਲੱਗਦੀਆਂ ਮੰਡੀਆਂ 'ਚ ਜਿੱਥੇ ਜਾਨਵਰਾਂ ਦੇ ਰੇਟ ਪਿਛਲੇ ਸਾਲ ਨਾਲੋਂ ਵੱਧ ਨੇ, ਉੱਥੇ ਹੀ ਇਸ ਸਾਲ ਗਾਹਕਾਂ ਦੀ ਗਿਣਤੀ ਵੀ ਘੱਟ ਹੈ। ਇਹਦੀ ਵੱਡੀ ਵਜ੍ਹਾ ਮਹਿੰਗਾਈ ਦੇ ਦੌਰ 'ਚ ਖਰਚੇ ਪੂਰੇ ਨਾ ਹੋਣਾ ਹੈ। ਖਾਸ ਕਰ ਬਿਜਲੀ ਦੀ ਕੀਮਤ ਨੇ ਆਮ ਲੋਕਾਂ ਨੂੰ ਅਜਿਹੀ ਪੁਆਂਠ ਬਿਜਲੀ ਦਿੱਤੀ ਹੈ ਕਿ ਉਹਨਾਂ ਨੂੰ ਸੁਰਤ ਹੀ ਨਹੀਂ ਆ ਰਹੀ। ਦੂਜੇ ਬੰਨੇ ਵਪਾਰੀਆਂ ਦਾ ਆਖਣਾ ਹੈ ਕਿ ਸਾਰਾ ਸਾਲ ਜਾਨਵਰਾਂ ਨੂੰ ਬੜੀ ਮੁਹੱਬਤ ਤੇ ਮਿਹਨਤ ਨਾਲ ਪਾਲਦੇ ਨੇ। ਲੋਕ ਏਡਾ ਥੋੜਾ ਮੁੱਲ ਲਾਉਂਦੇ ਨੇ ਕਿ ਦਿਲ ਟੁੱਟ ਜਾਂਦਾ ਹੈ। ਇਸ ਸਾਲ ਜੇ ਅਸੀਂ ਖਰਚੇ ਪੂਰੇ ਕਰ ਗਏ ਤੇ ਇਹੋ ਬੜੀ ਗੱਲ ਹੋਵੇਗੀ। ਬਹਰਹਾਲ ਕਾਰੋਬਾਰੀ ਬੰਦੇ ਦੀਆਂ ਗੱਲਾਂ ਕਦੇ ਨਹੀਂ ਮੁੱਕਦੀਆਂ। ਹੁਣ ਵੇਖਣਾ ਇਹ ਹੈ ਕਿ ਇਸ ਸਾਲ ਈਦ ਦੇ ਲਾਗੇ ਮੰਡੀ ਚੜ੍ਹਦੀ ਹੈ ਜਾਂ ਫਿਰ ਰੇਟ ਡਿੱਗਦਾ ਹੈ। ਬਸ ਇੱਕ ਅੱਧਾ ਦਿਨ ਨੇ ਸਾਰੀਆਂ ਗੱਲਾਂ ਸਾਹਮਣੇ ਆ ਜਾਣਗੀਆਂ। ਖਾਸ ਕਰ ਬਿਜਲੀ ਦੀ ਕੀਮਤ ਨੇ ਆਮ ਲੋਕਾਂ ਨੂੰ